ਜਿਹੜੀਆਂ ਇੰਪਲੀਕੇਸ਼ਨਸ ਨੇ ਨਿਖਿਲ ਗੁਪਤੇ ਦੇ ਇਸ ਕਨਫੈਸ਼ਨ ਦੀਆਂ, ਡਾਇਰੈਕਟਲੀ ਕੋਰਟ ਰਿਕਾਰਡ 'ਚ ਵਿਕਾਸ ਯਾਦਵ ਦਾ ਨਾਂ ਜਿਹੜਾ ਰਾਹ ਲਈ ਕੰਮ ਕਰਦਾ ਸੀ ਕੈਬਨਿਟ ਸੈਕਟਰੀਏਟ ਦੇ ਲਈ, ਹੁਣ ਕੈਬਨਿਟ ਸੈਕਟਰੀਏਟ ਨੂੰ ਉਹ ਸਿੱਧੀ ਰਿਪੋਰਟਿੰਗ ਪ੍ਰਾਈਮ ਮਿਨਿਸਟਰ ਆਫਿਸ ਨੂੰ ਕਰਦਾ ਹੈ। ਵਿਕਾਸ ਯਾਦਵ ਦੇ ਸਾਰਾ ਦਾ ਪ੍ਰਿੰਟ ਨੇ ਜਦੋਂ ਵਿਕਾਸ ਯਾਦਵ ਦਾ ਨਾਂ ਹੀ ਆਇਆ ਸੀ ਤੇ ਉਹਦੇ ਸਾਰੇ ਪੁਤਲੇ ਫੋਲ ਲਏ ਸੀ, ਉਹਦੀਆਂ ਫੋਟੋਆਂ ਵੀ ਕਿ ਬਈ ਉਹ ਤਾਂ ਰਾਜ IPS ਹਰਿਆਣਾ ਕਾਡਰ ਦਾ ਰਹਿਣ ਵਾਲਾ, ਹਰਿਆਣੇ ਦਾ ਰਾਜ ਦੇ ਲਈ ਕੰਮ ਕਰਨ ਵਾਲਾ। ਹੁਣ ਵਿਕਾਸ ਯਾਦਵ ਦਾ ਹੈਂਡਲਰ ਕੌਣ ਹੈ? ਅਜੀਤ ਡੋਵਲ ਹੈ, ਪ੍ਰਾਈਮ ਮਿਨਿਸਟਰ ਆਫਿਸ ਉਹਦੇ ਨਾਲ ਇਨਵੋਲਵ ਹੁੰਦਾ। ਹੁਣ ਇਹ ਸਾਰਾ ਕਿਉਂਕਿ ਵਿਕਾਸ ਯਾਦਵ ਜਿਹਨੂੰ ਜੇ ਤੇ ਉਹਨਾਂ ਨੇ ਫਿਰ ਇੱਕ ਹੋਰ ਝੂਠਾ ਕੇਸ ਪਾ ਕੇ ਤਾਂ ਕਿ ਜਦੋਂ ਅਮਰੀਕਾ ਨੇ ਉਹਨੂੰ ਐਬਸਕੌਂਡਰ ਡਿਕਲੇਅਰ ਕੀਤਾ ਹੋਇਆ, ਇੰਡੀਆ ਨੂੰ ਵੀ ਉਹਨਾਂ ਨੇ ਕਿਹਾ, ਉਹਨਾਂ ਨੇ ਕੇਸ ਪਾਇਆ ਔਰ ਉਹ ਨਹੀਂ ਦੇਣਗੇ ਉਹਨੂੰ, ਉਹ ਡਿਲੇ ਕਰਨਗੇ, ਕਹਿ ਕੇ ਜੀ ਪਹਿਲਾਂ ਸਾਡੀ ਜੁਡੀਸ਼ੀਅਲ ਪ੍ਰੋਸੈਸ ਮੁਕੰਮਲ ਹੋਏ, 5-7-10 ਸਾਲ ਖਿੱਚਣਗੇ। ਹੁਣ ਇਸ ਸਾਰੇ ਦੇ ਚੱਲਦਿਆਂ ਜ਼ਾਹਰ ਹੈ ਕਿ ਵੀ ਅਮਰੀਕਾ ਦੇ ਕੋਲ ਇੱਕ ਇੰਨਾ ਪਾਵਰਫੁਲ ਟੂਲ ਆਇਆ ਜਿਹਦੇ ਥੱਲੇ, ਕਿਉਂਕਿ ਜਿਹੜੀ ਇਹਨਾਂ ਦੀ ਟਾਈਮਿੰਗ ਹੈ, ਜਿਸ ਲੈਵਲ ਦੇ ਉੱਤੇ ਟ੍ਰੇਡ ਡੀਲ ਦਾ ਜ਼ਿਕਰ ਟਰੰਪ ਨੇ ਕੀਤਾ, ਫਿਰ ਮਿਸਟਰ ਸਰਜੀਓ ਜਿਹੜਾ ਅਮਰੀਕਾ ਦੇ ਐਂਬੈਸਡਰ ਨੇ ਉਹਨਾਂ ਨੇ ਕੀਤਾ ਮੋਦੀ ਗਵਰਨਮੈਂਟ ਦਾ ਬਾਅਦ, ਫਿਰ ਇਹ ਵੀ ਆ ਗਿਆ ਕਿ ਭਾਈ ਕੋਈ ਰਸ਼ੀਅਨ ਆਇਲ ਨਹੀਂ ਬਾਏ ਕਰਾਂਗੇ ਅਸੀਂ, ਇਹ ਵੋ। ਔਰ ਜਿਸ ਲੈਵਲ ਦੇ ਉੱਤੇ ਇੱਕ ਤੋਂ ਬਾਅਦ ਇੱਕ ਡਿਵੈਲਪਮੈਂਟਸ ਹੋਈਆਂ ਨੇ, ਉਹਦੇ 'ਚ ਜਿਹੜਾ ਬਹੁਤਿਆਂ ਨੂੰ ਲੱਗਦਾ ਸੀ ਕਿ ਮੋਦੀ ਦੀ ਕੀ ਕਮਜ਼ੋਰੀ ਇਹਨਾਂ ਦੇ ਕੋਲ ਹੈ, ਕੀ ਜਿਹੜਾ ਉਹ ਐਪਸਟਾਈਨ ਫਾਈਲ ਦੇ ਵਿੱਚ ਇਹਦਾ ਜ਼ਿਕਰ ਹੈ, ਇਹ ਹੈ ਹਰਦੀਪ ਪੁਰੀ ਦਾ ਜ਼ਿਕਰ ਹੋਇਆ, ਕੀ ਕੋਈ ਹੋਰ ਅਡਾਨੀ ਦਾ ਕੇਸ ਹੀ ਹੈ। ਪਰ ਈਵਨ ਉਹਨਾਂ ਦੇ ਹੁਣ ਜਿਹੜੇ ਬਹੁਤ ਸੀਰੀਅਸ ਐਨਾਲਿਸਟ ਨੇ ਉਹ ਕਹਿ ਰਹੇ ਨੇ ਕਿ ਮੋਸਟ ਪਾਵਰਫੁਲ ਟੂਲ ਜਿਹਦੇ ਥੱਲੇ ਅਮਰੀਕਾ ਨੇ ਇੰਡੀਆ ਨੂੰ ਦੇ ਧੌਣ ਤੇ ਗੋਡਾ ਰੱਖ ਕੇ ਟ੍ਰੇਡ ਡੀਲ ਕੀ ਹੈ, ਵਨ ਸਾਈਡਡ ਕੀਤੀ ਹੈ, ਉਹ ਨਿਖਿਲ ਗੁਪਤਾ ਕੇਸ। ਕਿਉਂਕਿ ਉਹਨਾਂ ਨੇ ਕਿਹਾ ਵੀ ਅਜੇ ਤਾਂ ਇਹ ਸਿਰਫ ਉਹਨਾਂ ਨੇ ਜਿਵੇਂ ਘੋੜੇ 'ਚੋਂ ਪੌਣੀ ਛੋਹਣ ਵਾਂਗ ਇੱਕ ਝਲਕ ਹੀ ਦਿਖਾਈ ਹੈ, ਔਰ ਉਹਨਾਂ ਨੂੰ ਇਹ ਖੌਫ ਸੀ ਕਿ ਹੋਰ ਕੁਛ, ਕਿਉਂਕਿ ਜਦੋਂ ਇਹ ਹੋ ਗਿਆ ਵੀ ਰਾਜ ਇਨਵੋਲਵ ਹੈ, ਵਿਕਾਸ ਯਾਦਵ ਇਨਵੋਲਵ ਹੈ, ਕੈਬਨਿਟ ਸੈਕਟਰੀਏਟ ਇਨਵੋਲਵ ਹੈ, ਫਿਰ ਤਾਂ ਪ੍ਰਾਈਮ ਮਿਨਿਸਟਰ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਲ ਇਹ ਸਾਰੇ ਹੀ ਟਾਰਗੇਟ ਨੇ। ਸੋ ਉਹਨਾਂ ਨੇ ਕਿਹਾ ਕਿ ਭਾਈ ਇਸ ਦਾ ਸਹਾਰਾ ਲੈ ਕੇ ਜਿਹੜਾ ਫਾਈਨਲੀ ਅਮਰੀਕਾ ਨੇ ਜਿਹੜਾ ਉਹ ਉਹਨਾਂ ਨੂੰ ਫਲੈਟ ਕਰਤਾ।